अस्सलाम वालेकुम जी। सुन यार तू जा इधर आ जा इधर आ जा उधर आ जा किते ते आ जा तू। ਮੈਂ ਤਾਂ ਕਦੋਂ ਦਾ ਆਇਆ ਹੋਇਆ। ਬਈ ਤੂੰ ਉੱਥੇ ਬੈਠਾ ਤੈਨੂੰ ਮੈਂ ਕਿਹਾ ਇੱਥੇ ਆ ਜਾ ਤੂੰ ਫੇਰ ਉੱਥੇ ਚੱਲਣਾ। ਚਲ ਹੁਣ ਮੈਂ ਇੱਥੇ ਠੀਕ ਆ। ਆਹੋ ਹਾਂ ਬਸ ਠੀਕ ਆ। ਇੱਥੇ ਬਿਲਕੁਲ ਸਿੱਧਾ ਹੋ ਯਾਰ ਰਿਕਾਰਡਿੰਗ ਸ਼ੁਰੂ ਹੋਣ ਲੱਗੀ ਹੈ। ਇੱਧਰ ਇੱਥੇ ਹਾਂ ਧਿਆਨ ਨਾਲ ਯਾਰ ਅੱਛਾ ਯਾਰ ਕਰ ਲਈ ਸ਼ੁਰੂ। ਆਹੋ ਤੇ ਨਾਜ਼ਰੀਨ ਇੱਕ ਮੇਰਾ ਬੜਾ ਪੁਰਾਣਾ ਸਾਥੀ ਉਹ ਸਾਥੀ ਰੇ ਕਮਰ ਅਬਾਸ ਮਾਸ਼ਾਅੱਲਾ ਮੇਰਾ ਭਰਾ ਲਾਹੌਰ ਦੇ ਵਿੱਚ ਯਾਨੀ ਮੈਂ ਕਹਿੰਦਾ ਨਾ ਫੈਸਲਾਬਾਦ ਚ ਕਹਿੰਦੇ ਨੇ ਕਿ ਬਹੁਤ ਜ਼ਰੀਲੇ ਲੋਕ ਨੇ ਬੜੀ ਜੁਗਤ ਹੁੰਦੀ ਆ ਫੈਸਲਾਬਾਦ ਚ ਬੜਾ ਜਨਾਬ ਲੋਕ ਹਾਜ਼ਰ ਦਿਮਾਗ ਨੇ ਲਾਹੌਰ ਚ ਅਗਰ ਮੈਂ ਕੋਈ ਉਸ ਫਾਰਮੈਟ ਦਾ ਬੰਦਾ ਵੇਖਿਆ ਨਾ ਤੇ ਕਮਰ ਅਬਾਸ ਦੇਖਿਆ ਮਾਸ਼ਾਅੱਲਾ बहुत बरीक बड़ी अच्छी आमद बड़ा अच्छा और सिंगर बड़ा अच्छा और माशाअल्लाह हर लिहाज ਨਾਲ बड़ा अच्छा ਉਹ ਜਿਹੜੀਆਂ ਦੋ ਚਾਰ ਗੱਲਾਂ ਹੈ ਨੇ ਖਾਮੀਆਂ ਉਹ ਮੈਂ ਨਹੀਂ ਦੱਸਣੀਆਂ ਉਹ ਇਹਨੇ ਦੂਰ ਕਰ ਲੈਣੀਆਂ ਨੇ ਆਪੇ ਤੁਹਾਡੀ ਮਿਹਰਬਾਨੀ ਨਹੀਂ ਮੈਂ ਨਹੀਂ ਦੱਸਦਾ ਉਹ ਗੱਲ ਨਾ ਕਰਨਾ ਮੈਂ ਨਹੀਂ ਦੱਸਦਾ ਮੇਰੇ ਚ ਮੇਰਾ ਯਾਰ ਦੱਸਦਾ ਲਾ ਦੱਸ ਅੱਜ ਕੱਲ ਇਹ ਯਾਰ ਹਾਂ ਵਾਹ ਵਾਹ ਇਹ ਯਾਰ ਵੇਤ ਸੀ ਮੈਨੂੰ ਪਤਾ ਲੱਗ ਗਿਆ ਤਾਈਆਂ ਘਰੋਂ ਬਾਹਰ ਕਿੱਥੋਂ ਆਏ ਭਾਜੀ ਤੁਸੀਂ ਮੈਂ ਦਿਲਦਾਰ ਵੀ ਆ ਤੇ ਥੋੜਾ ਆਏ ਕਿੱਥੋਂ ਪੁੱਛ ਰਹੇ ਭਾਈ ਫੈਸਲਾਬਾਦ ਤੋਂ ਪਾਇਆ ਫੈਸਲਾਬਾਦ ਤੋਂ ਆਏ ਹਾਂਜੀ ਭਾਈ ਉੱਥੇ ਕੀ ਹੋਇਆ ਉੱਥੇ ਪਹਿਲੋਂ ਬੰਬ ਚੱਲਿਆ ਅੱਛਾ ਫਿਰ ਉਹ ਇੱਥੇ ਚੱਲ ਗਿਆ ਉਧਰ ਨਾਲ ਹੀ ਤੂੰ ਆਪ ਚੱਲ ਗਿਆ ਹਾਂ ਫਿਰ ਚੱਲਦਾ ਚੱਲਦਾ ਮੈਂ ਇੱਥੇ ਆ ਗਿਆ ਫਿਰ ਇਹਨੂੰ ਮੈਂ ਕਿਹਾ ਚੱਲੀਏ ਕਹਿੰਦਾ ਚੱਲਦੇ ਆ ਲੈ ਦੱਸ ਫਿਰ ਚੱਲ ਗਏ ਅਸੀਂ ਉਹ ਕੀ ਤਰ੍ਹਾਂ ਟੋਰੇ ਫੇਰੇ ਵਾਲਾ ਕੰਮ ਆ ਭਾਈ ਵਾਹ ਜੀ ਵਾਹ ਮਾਸ਼ਾਅੱਲਾ ਹੋਰ ਸੋਹਣੀ ਸਾਹਿਬ ਵੀ ਆਏ ਨੇ ਮਾਸ਼ਾਅੱਲਾ ਕਮਰ ਸਾਹਿਬ ਦਾ ਮੈਂ ਕਮਰ ਸਾਹਿਬ ਦਾ ਤਾਰਫ ਹੈ ਪਹਿਲੀ ਵਾਰੀ ਜ਼ਿੰਦਗੀ ਚ ਹੈ ਸੋਹਣੀ ਤੇ ਇਹ ਫਰੀਦ ਪਹਿਲੀ ਵਾਰੀ ਜ਼ਿੰਦਗੀ ਚ ਕਮਰ ਸਾਹਿਬ ਨੂੰ ਉਹ ਮਿਲੇ ਨੇ ਮੇਰੇ ਅੱਲਾ ਬੈਠ ਕੇ ਕੱਢ ਲਈਏ ਜ਼ਰਾ ਉਹ ਮੇਰੇ ਲਓ ਜੀ ਕਮਰ ਸਾਹਿਬ ਹੁਣ ਤਾਂ ਤੁਸੀਂ ਸਾਹਮਣੇ ਬੈਠੇ ਤੁਹਾਡੀ ਕੰਡ ਪਿੱਛੇ ਭਾਣ ਕਹਿੰਦੇ ਸੀ ਮੇਰਾ ਇੱਕ ਦੋਸਤ ਆ ਲਾਹੌਰ ਹਾਂ ਔਰ ਸਾਰਾ ਲਾਹੌਰ ਇੱਕ ਪਾਸੇ ਉਹ ਕੱਖ ਵੀ ਨਹੀਂ ਹੈ ਲੇਕਿਨ ਅੱਜ ਤੁਹਾਨੂੰ ਮਿਲ ਕੇ ਯਕੀਨ ਕਰ ਇੰਜ ਲੱਗਾ ਕਿ ਤੁਸੀਂ ਵਾਕਿਆ ਕੱਖ ਨਹੀਂ ਵਾਹ ਲੇਕਿਨ ਵਾਹ ਮਾਲਕ ਦੀ ਤੁਹਾਡੇ ਇਹ ਵੱਡਾ ਪੰਨ ਤੁਹਾਡਾ ਇਹ ਤੁਹਾਡਾ ਵੱਡਾ ਪੰਨ ਨੇ ਤੇ ਭਾਵੇਂ ਤੁਸੀਂ ਇੰਜ ਲੱਗਦਾ ਰੋੜਾ ਜਵਾਨ ਹੋਇਆ ਹੁੰਦਾ ਮਾਸ਼ਾਅੱਲਾ ਵਾਹ 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 ਤੇ ਤੁਸੀਂ ਮਾਸ਼ਾਅੱਲਾ ਉੱਤੇ ਗਰਮੀ ਤੇ ਹੈ ਇੰਨਾ ਬੇੜਾ ਗਰਕ ਹੈ ਸੂਰਜ ਦੇ ਕੋਲ ਕਿਤੇ ਮਕਾਨ ਲਿਆ ਅੱਲਾ ਬੁੱਢੇ ਮਦੋਰ ਬਿਨਾ ਆ ਲੋ ਕੈਸਾ ਦੌਰ ਬਿਨਾ ਲੱਗਦਾ ਗਿਲਟੀ ਗੱਲਾਂ ਕਰਨ ਦੇ ਉਹ ਮਰ ਗਏ ਗਿਲਟੀ ਅੱਛਾ ਤੁਹਾਡਾ ਕੀ ਮਸਲਾ ਤੁਸੀਂ ਕਿਉਂ ਨਹੀਂ ਜ਼ਮੀਨ ਛੱਡ ਰਹੇ ਤੁਹਾਨੂੰ ਕਿਸੇ ਨੇ ਡਰਾਇਆ ਕਿ ਬੇਟਾ ਇੱਥੇ ਖਲੋ ਮੈਂ ਆ ਰਿਹਾ ਕੁਲਫੀ ਲੈਣ ਦਾ ਕਿਸੇ ਨੇ ਕਿਹਾ ਕਿ ਤੈਨੂੰ ਮੈਂ ਕੁਲਫੀ ਲੈ ਕੇ ਦੇਣਾ ਇੱਥੇ ਖਲੋ ਜਾ 36 ਸਾਲ ਹੋ ਗਏ ਤੈਨੂੰ ਮੈਂ ਵੇਖ ਰਿਹਾ ਯਾਰ ਇੰਜੀ ਕੀ ਮਤਲਬ ਕੋਈ ਮਸਲਾ ਹੈ ਕੋਈ ਅੱਛਾ ਦੋਨੋਂ ਇੰਜ ਦਾ ਮਾਨਾ ਰਕਸ਼ੇ ਦਾ ਟਾਇਰ ਬੋਲਦਾ ਪਿਆ ਛੋਟਾ ਸੁਣਨੀ ਵੀ ਆ ਥੋੜਾ ਇਹ ਨਹੀਂ ਕਰਨਾ ਇਹ ਨਹੀਂ ਨਹੀਂ ਇਹਨਾਂ ਨੇ ਸੁਣਨੀ ਇਹ ਮੈਂ ਥੀਏਟਰ ਅਸੀਂ ਨਹੀਂ ਸੁਣਨੀ ਵਾਹ ਵਾਹ ਮੈਂ ਕਿਹਾ ਸੁਣਨੀ ਵੀ ਅਸੀਂ ਨਹੀਂ ਸੁਣਨੀ ਕਮ ਸੇ ਮਾਸ਼ਾਅੱਲਾ ਤੁਹਾਡੀ ਉਮਰ 40-50 ਸਾਲ ਹੋ ਗਈ ਹੈ ਅੱਲਾਹ ਤੇ ਖੈਰ ਟੋਪੀ ਫੇਰ ਪੁੱਠੀ ਨਹੀਂ ਗਿੱਚੀ ਚ ਸੂਰਜ ਪੈ ਰਿਹਾ ਕੰਮ ਸਿੱਧੇ ਕਰਨਾ ਮੈਂ ਟੋਪੀ ਪੁੱਠੀ ਪਾਉਣਾ ਮੈਂ ਇਹ ਇਹ ਮਸਲਾ ਉਤਾਰੋ ਜ਼ਰਾ ਕੈਪ ਕਿਉਂ ਪਲੀਜ਼ ਜ਼ਰਾ ਮਹਿੰਦੀ ਲਾਉਣੀ ਸਿਰ 'ਚ ਅੱਛਾ ਪਹਿਲੇ ਹੁਣ ਅਮਾਨ ਨੇ ਦੱਸਣਾ ਵੀ ਸਿਰ ਮਹਿੰਦੀ ਵਾਲਾ ਹੈ ਅੱਛਾ ਤੁਸੀਂ ਗੌਰ ਨਾਲ ਵੇਖੋ ਇਹਨਾਂ ਦੀਆਂ ਨਜ਼ਰਾਂ ਤੋਂ ਬੰਦਾ ਡਿੱਗ ਵੀ ਨਹੀਂ ਸਕਦਾ ਹਾਏ ਕਿਉਂਕਿ ਦੋਵੇਂ ਇੱਕ ਸਾਈਡ ਨੂੰ ਆ ਉਹ ਮਾਸ਼ਾਅੱਲਾ ਅੱਖਾਂ ਦੀ ਬੰਦਾ ਲਾਈਟ ਬੜਾ ਵੀ ਖਰਾਬ ਮਾਸੂਮ ਆਦਮੀ ਹੈ ਇਹ ਈਦ ਵਾਲੇ ਦਿਨ ਦੀ ਗੱਲ ਆ ਕਿ ਬੜੀ ਜਲਦੀ ਦੇ ਵਿੱਚ ਨਾ ਮੈਨੂੰ ਕਹਿੰਦਾ ਯਾਰ ਜਲਦੀ ਆ ਇਹ ਬੂਟ ਪਾਲਿਸ਼ ਕਰਾ ਲਈਏ ਤੇ ਮੋਚੀ ਨੂੰ ਕਹਿੰਦਾ ਦਵਾ ਤਾਂ ਮੇਰੇ ਬੂਟ ਪਾਲਿਸ਼ ਕਰ ਦੇ ਉਹਨੇ ਪਾਲਿਸ਼ ਚੁੱਕੀ ਨਾਲ ਉਹਨੇ ਇੰਜ ਕਰਕੇ ਬੁਰਸ਼ ਫੜਿਆ ਕਹਿੰਦਾ ਫੜ 100 ਮੈਨੂੰ ਤੇ ਰਾਜ ਚ ਕਰਦਾ ਜਾਈ ਦੋਵੇਂ ਚੀਜ਼ਾਂ ਲੈ ਜਾ ਇਹ ਵੀ ਬੜਾ ਬਹੁਤ ਅਮੀਰ ਆਦਮੀ ਹੋ ਗਿਆ ਅੱਲਾ ਨੇ ਪੈਸਾ ਦੇ ਦਿੱਤਾ ਤੇ ਕਬਰਸਤਾਨ ਦਾ ਗੇਟ ਬਣਵਾਇਆ ਤੇ ਮੈਕਡੋਨਲਡ ਦੀ ਸ਼ਕਲ ਦਾ ਬਣਾਤਾ ਸਾਹਮਣੇ ਕਾਰਟੂਨ ਵੀ ਬਿਠਾਤਾ ਬਾਬਾ ਲਾਤਾ ਬਾਹਰ ਮਾਸੂਮ ਆਦਮੀ ਹੈ ਮੇਰੇ ਨਾਲ ਚਲਾ ਗਿਆ ਪਿਛਲੇ ਹਫਤੇ ਦੀ ਗੱਲ ਨਹਿਰ ਤੇ ਨਹਾਉਣ ਮੈਂ ਕਿਹਾ ਆ ਚੱਲ ਗਏ ਨਹਿਰ ਤੇ ਨਹਾਉਣ ਤੁਹਾਨੂੰ ਕਾਰ ਸੀ ਨਾ 3 ਕਿਲੋ ਅੰਬ ਲੈ ਕੇ ਨਾ ਸੋਹਣੇ ਅੰਬ ਟੌਰੀ ਜਣੇ ਨਹੀਂ ਚਿੱਟਾ ਚੌਂਸਾ ਤੇ ਨਾਲ ਅਸੀਂ ਸਮੋਸੇ ਤੇ ਇਹ ਉਹ ਬਲਾਵਾ ਲੈ ਕੇ ਨਾ ਤੇ ਉਸ ਨਾਲ ਲੈ ਕੇ ਤੇ ਅਸੀਂ ਅੰਬ ਭੁੱਲ ਗਏ ਹੁਣ ਇਹਨੂੰ ਮੈਂ ਕਿਹਾ ਯਾਰ ਫਰੀਦ ਤੂੰ ਸ਼ਹਜ਼ਾਦਾ ਬੰਦਾ ਤੇ ਸਾਡੇ ਤੋਂ ਛੋਟਾ ਤੂੰ ਹੀ ਹੈ ਕੱਦ ਨਾਲੋਂ ਵੀ ਤੇ ਵੈਸੇ ਵੀ ਸਾਲ 1.5 ਸਾਲ ਛੋਟਾ ਯਾਰ ਤੇਰਾ ਬਣਦਾ ਤੇ ਤੂੰ ਜਾ ਕੇ ਫਰਿੱਜ ਚੋਂ ਅੰਬ ਨਹੀਂ ਲੈ ਆਉਂਦਾ ਇਹ ਚਾਬੀ ਮੋਟਰਸਾਈਕਲ ਦੀ ਵੀ ਮੈਂ ਦਿੱਤੀ ਤੇ ਮੈਂ ਕਿਹਾ ਯਾਰ ਲੈ ਕੇ ਆ ਸੀ ਹੁਣੀ ਦੇਰ ਅਸੀਂ ਨਹਾਉਂਦੇ ਆ ਤੇਰੇ ਬਣਦਾ ਵੇਲਾ ਤੇ ਬੜਾ ਆਪਣਾ ਆਗੇਕਾਰ ਬਣਾ ਕਹਿੰਦਾ ਮੈਂ ਹੁਣੇ ਚਲਾ ਜਾਣਾ ਲੋ ਜੀ ਜਿਉਂਗੇ ਆ ਜੇ ਘੰਟਾ ਹੋ ਗਿਆ ਸਾਨੂੰ ਨਹਾਉਂਦੇ ਨੂੰ ਭੁੱਖ ਨਾਲ ਤਬੀਅਤ ਖਰਾਬ ਹੋਣ ਲੱਗ ਪਈ ਅਸੀਂ ਸਮੋਸੇ ਵੇਚਦੇ ਕਿ ਚਲੋ ਇੱਕ ਸਮੋਸਾ ਖਾ ਲੈਨੇ ਉਹ 12 ਸਮੋਸੇ ਨੇ 4 ਖਾਵਾਂਗੇ ਯਾਰ ਬਾਕੀ ਤਾਂ ਬਚੇ ਨੇ ਉਹ ਆਏਗਾ ਤਾਂ ਉਹਦੇ ਨਾਲ ਵੀ ਖਾ ਲਾਂਗੇ ਅਸੀਂ ਸਮੋਸੇ ਨੂੰ ਇੰਜ ਕਰਕੇ ਹੱਥ ਪਾਇਆ 1.5 ਪੌਣੇ 2 ਘੰਟੇ ਦੀ ਗੱਲ ਹੈ ਤੇ ਦਰਖਤ ਦੇ ਪਿੱਛੋਂ ਇੰਜ ਕਰਕੇ ਨਿਕਲਿਆ ਕਹਿੰਦਾ ਯਾਰ ਜੇ ਤੁਸੀਂ ਇੰਜ ਕਰਨਾ ਫਿਰ ਮੈਂ ਨਹੀਂ ਜੇ ਜਾਣਾ ਐਡਾ ਮਰਨਾ ਐਡੀ ਇਹਦੀ ਭੁੱਖੀ ਨਹੀਂ ਹੈ ਇਹਨਾਂ ਦਾ ਨਾਨਾ 1.5 ਘੰਟਾ ਦਰਖਤ ਦੇ ਪਿੱਛੇ ਲੁਕਿਆ ਵੀ ਕਿਤੇ ਪਿੱਛੋਂ ਖਾਂਦੇ ਤਾਂ ਨਹੀਂ ਇਹਨਾਂ ਦੇ ਨਾਨਾ ਹੀ ਫੌਤ ਹੋ ਗਏ ਨੇ ਤੇ ਕਿਤੇ ਫੂੜੀ ਤੇ ਸਾਰੇ ਬੈਠੇ ਆ ਤੇ ਸਾਰਿਆਂ ਦੇ ਕੋਲ ਬੈਠੇ ਕੁਲਫੀ ਵਾਲਾ ਨੰਗਾ ਕਹਿੰਦਾ ਆ ਸਾਰਿਆਂ ਨੂੰ ਕੁਲਫੀਆਂ ਦਿਓ ਜੀ ਤੇ ਹੱਥ ਚੁੰਗਲਿਆਂ 'ਚ ਕੁਲਫੀਆਂ ਫਸਾ ਕੇ ਦੁਆ ਮੰਗਣ ਦੇ ਸਾਰੇ ਅੱਛਾ ਯਾਰ ਮੇਰੀ ਗੱਲ ਸੋਹਣੀ ਦੀ ਗੱਲ ਸੁਣੋ ਸੋਹਣੀ ਵੀ ਮਾਸੂਮ ਆਦਮੀ ਯਕੀਨ ਕਰੋ ਫਾਈਨਲ ਕੱਲਾ ਮਾਸੂਮ ਹੋਇਆ ਮੇਰੇ ਨਾਲ ਮੇਲਾ ਵੇਖਣ ਚਲਾ ਗਿਆ ਤੇ ਮੈਨੂੰ ਕਹਿੰਦਾ ਮੈਂ ਅੱਜ ਤੱਕ ਕਦੀ ਯਾਰ ਮੌਤ ਦਾ ਖੂਹ ਨਹੀਂ ਵੇਖਿਆ ਉਹ ਮੈਨੂੰ ਮੌਤ ਦਾ ਖੂਹ ਵਿਖਾ ਦੇ ਮੈਂ ਕਿਹਾ ਜਿਹੜਾ ਤੂੰ ਇੰਨੀ ਦੇਰ ਨਹੀਂ ਵੇਖਿਆ ਅੱਜ ਵੀ ਨਾ ਵੇਖ ਕਹਿੰਦਾ ਨਹੀਂ ਵਿਖਾ ਦੇ ਤੇ ਮੈਂ ਪੱਲੇ ਹੁਣ ਟਿਕਟ ਲੈ ਕੇ ਨਾ ਮੌਤ ਦਾ ਖੂਹ ਮੈਂ ਕਿਹਾ ਤੂੰ ਮੌਤ ਦਾ ਖੂਹ ਵੇਖ ਮੈਂ ਸਾਹਮਣੇ ਸਰਕਸ ਹੀ ਹੋ ਗਿਆ ਮੇਰੇ ਵਾਕਫ ਨੇ ਉੱਤੇ ਇੰਜ ਕਰਕੇ ਸੋਹਣੀ ਉੱਤੇ ਗਿਆ ਤੇ ਮੇਰੇ ਕਰੈਕਟਰ ਨੂੰ ਕਿਹਾ ਮੈਂ ਕਿਹਾ ਇਹਦਾ ਧਿਆਨ ਰੱਖੀ ਆਪਣਾ ਬੰਦਾ ਹੀ ਹੈ ਉੱਤੇ ਗਿਆ ਤੇ ਸੋਹਣੀ ਜਦੋਂ ਵੇਖਿਆ ਨਾ ਚੌਥਾ ਚੱਕਰ ਲਾਉਂਦਾ ਘੂੰ ਤੇ ਬੇਟੇ ਨੂੰ ਸਾਰੇ ਖੁਸਰਿਆਂ ਤੋਂ ਉਲਟੀਆਂ ਕਰਦੀਆਂ ਮੈਂ ਬਾਹਰ ਆਇਆ ਤੈਨੂੰ ਕੁੱਟਣ ਦੇ ਦੜ
ਅੱਛਾ ਹੁਣ ਚੱਕਰ ਆ ਗਏ ਉਹ ਮੋਟਰਸਾਈਕਲ ਵੇਖਦੇ ਵੇਖਦੇ ਚੱਕਰ ਆ ਗਏ ਤੇ ਖੁਦਰੇ ਤੇ ਉਲਟੀਆਂ ਕਮਰ ਭਾਈ ਵੀ ਮੌਤ ਦੇ ਖੂਹ ਦੇ ਵਾਲੇ ਜਿਹੜਾ ਮੋਟਰਸਾਈਕਲ ਚਲਾਉਂਦਾ ਉਹਨੂੰ ਕਹਿੰਦਾ ਯਾਰ ਮੈਨੂੰ ਇਚਰੇ ਲਾ ਦੇ। ਅੱਛਾ ਯਾਰ ਕਮਰ ਮੇਰੀ ਗੱਲ ਬਾਕੀ ਮੈਂ ਇੱਕ ਗੱਲ ਦੱਸਾਂ ਤੁਹਾਨੂੰ, ਗੱਲਾਂ ਨਾ ਗੱਲਾਂ, ਮੈਨੂੰ ਕਹਿੰਦਾ ਮੇਰਾ ਕਾਰੋਬਾਰ ਕੋਈ ਨਹੀਂ ਚੱਲ ਰਿਹਾ, ਮੈਂ ਬਹੁਤ ਹਾਲਾਤ ਖਰਾਬ ਨੇ, ਬੁੱਢੀ ਗਾਲਾਂ ਕੱਢਦੀ, ਬਦਤਮੀਜ਼ੀ ਕਰਦੀ, ਬੱਚੇ ਵੀ ਅੱਗੋਂ ਟਾਉਂ ਟਾਉਂ ਕਰਨ ਲੱਗ ਪਏ। ਤੇ ਮੈਂ ਕਿਹਾ ਕੀ ਮਸਲਾ? ਕਹਿੰਦਾ ਯਾਰ ਮੇਰੇ ਨਾਲ ਇੱਕ ਪੀਰ ਸਾਹਿਬ ਆ ਤੇ ਉਹਨਾਂ ਦੇ ਨਾਲ ਮੇਰੇ ਨਾਲ ਨਹੀਂ ਚੱਲਦਾ, ਤੂੰ ਉਹਨਾਂ ਦੇ ਕੋਲ। ਅੱਛਾ ਇਹਦੇ ਨਾਲ ਤੇ ਪੀਰ ਸਾਹਿਬ ਕੋ ਚਲਾ ਗਿਆ। ਇਹ ਹੁਣ ਡੋਰਾ ਵੀ ਹੈ ਥੋੜਾ ਜਿਹਾ, ਇਹ ਵੇਖਿਆ ਅਸੀਂ ਉੱਚੀ ਬੋਲਨੇ, ਜਿਵੇਂ ਤੁਸੀਂ ਵੀ ਬੋਲਤਾ ਉਹਨਾਂ ਤੇ ਪਤਾ ਹੋਏਗਾ, ਇਹ ਡੋਰਾ ਵੀ ਉੱਚੀ ਸੁਣਦਾ। ਤੇ ਹੁਣ ਪੀਰ ਸਾਹਿਬ ਨੇ ਇਹਨੂੰ ਕੋਈ ਗੱਲ ਸੁਣਾਈ, ਉਹਨਾਂ ਕਿਹਾ ਯਾਰ ਜੋ ਵੀ ਹੋਇਆ ਨਾ ਤੇਰੇ ਮਸਲੇ ਸਾਰੇ ਹੱਲ ਹੋ ਜਾਣਗੇ, ਤੂੰ ਨਾ ਇਸ ਤਰ੍ਹਾਂ ਕਰ ਸਦਕਾ ਦਿਆ ਕਰ। ਤੇ ਮੇਰੇ ਨਾਲ ਟੁਰ ਪਿਆ ਤੇ ਬਾਅਦ ਚ ਮੈਨੂੰ ਤੇ 4 ਮਹੀਨੇ ਮੈਨੂੰ ਮਿਲਿਆ ਨਹੀਂ। ਅੱਛਾ ਮੈਂ ਜਦੋਂ ਵੇਖਿਆ ਕਿਸੇ ਨਾ ਕਿਸੇ ਸੜਕ ਤੇ, ਜਦੋਂ ਵੇਖਿਆ ਉਹਨੂੰ ਕਿਸੇ ਨਾ ਕਿਸੇ ਸੜਕ, ਮੈਂ ਕਿਹਾ ਤੂੰ ਸੜਕਾਂ ਤੇ ਫਿਟੇ ਕੀ ਕਰਨਾ? ਕਹਿੰਦਾ ਤੂੰ ਸੁਣਿਆ ਨਹੀਂ ਸੀ ਪੀਰ ਸਾਹਿਬ ਨੇ ਕਿਹਾ ਸੜਕਾਂ ਤੇ ਰਿਹਾ ਕਰ। ਉਹ ਮੇਰੇ ਜ਼ਹਿਨ ਚ ਆ ਗਿਆ, ਮੈਂ ਕਿਹਾ ਮਰੇ ਉਹਨਾਂ ਕਿਹਾ ਸੀ ਸਦਕਾ ਦਿਆ ਕਰ। ਅੱਛਾ ਕਮਰ ਭਾਈ ਵੈਸੇ ਆਪਸ ਦੀ ਗੱਲ ਹੈ ਜੀ, ਸਾਰੀਆਂ ਗੱਲਾਂ ਇਦਾਂ ਦੀਆਂ ਪੱਖਾ ਚਲਾ ਲਈਏ। ਅੱਛਾ ਕਮਰ ਭਾਈ ਵੀ ਅੱਛਾ ਤੁਸੀਂ ਮੇਰੇ ਇਹਨਾਂ ਨੂੰ ਦੇਖਣਾ ਕਿ ਅੱਖਾਂ ਨੂੰ ਕਲਾਕ ਲਾਤਾ ਕਿਸੇ ਨੇ ਆਏ ਇੱਕ ਪਾਸੇ। ਅੱਬਾ ਫੌਤ ਹੋ ਗਿਆ ਤੇ ਅੰਮੀ ਦਾ ਘਰੋਂ ਫੋਨ ਆਉਣ ਡਿਆ, ਅੱਬੇ ਨੂੰ ਸਿੱਧਾ ਘਰ ਹੀ ਲਿਆਈ, ਅੱਬੇ ਨੂੰ ਸਿੱਧਾ ਘਰ ਹੀ ਲਿਆਈ। ਤੇ ਗੱਡੀ ਬੈਕ ਕਰਕੇ ਘਰ ਬੂਹੇ ਦੇ ਵਿੱਚ ਵੜ ਉਹ ਯਾਰ ਹੋ ਜਾਂਦਾ ਦਾ ਫੜ ਘਰ ਹੀ ਲਾਦਾ ਨਹੀਂ ਇਦਾਂ ਦੇ ਮਸਲੇ ਹੋਏ ਕਮਰ ਭਾਈ ਨੂੰ ਘਰਦਿਆਂ ਨੇ ਕਿਹਾ ਵੀ ਚਾਹ ਪਕਾਉਣੀ ਯਾਰ ਚੀਨੀ ਲੈ ਕੇ ਆ, ਤੇ ਚਾਈਨਾ ਚਲ ਗਿਆ। ਚੀਨੀ ਲੱਭਣ ਨਹੀਂ ਉਹ ਇੱਥੇ ਵੀ ਯੂਨੀਵਰਸਿਟੀਆਂ 'ਚ ਮਿਲ ਜਾਂਦੇ। ਹਾਂ ਹੁਣ ਤਾਂ ਜਗ੍ਹਾ ਜਗ੍ਹਾ ਲੱਭ ਜਾਂਦੇ। ਆਹੋ ਅੱਛਾ ਯਾਰ ਕਮਰ ਮੇਰੀ ਗੱਲ ਸੁਣ, ਹਾਂਜੀ ਤੇ ਤੂੰ ਨਾਦਰੀ ਨੇ ਪੈਰੋਡੀਆਂ ਬਹੁਤ ਅੱਛੀਆਂ ਕਰਦਾ, ਗਾਣੇ ਦੀ ਪੈਰੋਡੀ ਨਾ। ਇਹ ਕਰੋਨਾ ਤੇ ਨਹੀਂ ਕੋਈ ਪੈਰੋਡੀ ਕੀਤੀ? ਕਰੋਨਾ ਤੇ ਉਸਤਾਦ ਜੀ ਕੀਤੀ। ਕਰੋਨਾ ਦਾ ਤੁਹਾਨੂੰ ਮੈਂ ਗੱਲ ਦੱਸਾਂ, ਕਰੋਨਾ ਦੀ ਵਜ੍ਹਾ ਬਣਿਆ ਫਰੀਦ। ਸੱਚੀ ਗੱਲ ਜੀ, ਕਰੋਨਾ ਦੀ ਵਜ੍ਹਾ ਬਣਿਆ ਫਰੀਦ, ਅੱਲਾ ਦੀ ਕਸਮ ਹੈ ਤੁਹਾਨੂੰ ਸੱਚ ਕਰ। ਇਹ ਕਰੋਨਾ ਤੋਂ 1.5 ਮਹੀਨਾ ਪਹਿਲੇ ਨੂੰ ਮੈਂ ਕਿਹਾ ਯਾਰ 100 ਦਾ ਲੋਡ ਕਰਾ ਦੇ, ਤੇ ਰੋਜ਼ ਕਰੋਨਾ ਇਹਦਾ ਖਾਣਾ ਖਰਾਬ ਹੋਵੇ। ਭਾਈ ਨੂੰ ਮੇਰੀ ਵੀ ਇਹਨਾਂ ਦੀ ਵਜ੍ਹਾ ਤੋਂ ਵੀ ਬਹੁਤ ਬੜਾ ਮਸਲਾ ਹੋਇਆ। ਮੈਨੂੰ ਕਹਿੰਦਾ ਮੈਂ ਸ਼ਾਪਿੰਗ ਕਰਨੀ ਹੈ, ਮੈਨੂੰ ਕੋਈ ਦੱਸ। ਮੈਂ ਕਿਹਾ ਪਲਾਜ਼ੇ ਚੱਲ ਜਾ ਤੇ ਟੂਲ ਪਲਾਜ਼ੇ ਜਾ ਕੇ ਸ਼ਾਪਿੰਗ ਕਰ। ਓਏ ਫਜ਼ੂਲ ਪਲਾਜ਼ੇ ਨਾ ਕਰੋ ਹੁਣ। ਅੱਛਾ ਹੁਣ ਤੂੰ ਨਾ ਕੋਈ ਕਰੋਨਾ ਤੇ ਬਣਾਇਆ ਗਾਣਾ? ਕਿਸੇ ਨੇ ਆਖਿਆ ਸਿਹਤ ਵੇਖ ਆਪਣੀ, ਸਿਰੀ ਪਾਵੇ ਖਾਇਆ ਕਰ, ਕੱਦ ਵੱਧ ਜਾਏਗਾ ਤੇਰਾ। ਤੇ ਸਵੇਰੇ ਕਹਿੰਦਾ ਸਿਰੀ ਵਾਲੇ ਕੋਲ ਚਲਾ ਗਿਆ, ਸਿਰੀ ਪਾਵੇ ਨੂੰ ਕਹਿੰਦਾ ਭਾਜੀ ਸਿਰੀ ਕਿੰਨੇ ਦੀ? ਉਹ ਕਹਿੰਦਾ 300 ਰੁਪਏ ਦੀ। ਕਹਿੰਦਾ ਏਡੀ ਮਹਿੰਗੀ ਯਾਰ, ਮੈਂ ਤਾਂ ਘਰੋਂ 70 ਕੇ ਲਿਆ। ਕਹਿੰਦਾ ਫਿਰ ਕੰਨ ਲਾ ਕੇ ਰੱਖੇ ਆ, ਛਾਪਰ 'ਚ ਪਾ ਦਿੰਦਾ। ਕੰਨ ਨਾਲੇ ਚੁਗਲੀਆਂ ਕਰਦਾ। ਇਹਨੂੰ ਕਿਸੇ ਨੇ ਕਿਹਾ ਸਦਕਾ ਲੈ ਲੈਣਾ, ਕਹਿੰਦਾ ਜੀ ਸਦਕੇ। ਕਹਿੰਦਾ 11 ਬਾਈ 'ਚ ਲੱਗਾ ਤੇ ਲਾਸ਼ ਲਾ ਰਿਹਾ ਤੇ ਫੋਨ ਆਇਆ ਕਿੱਥੇ ਆ? ਕਹਿੰਦਾ ਮੈਂ ਮਾਲ ਲਵਾ ਰਿਹਾ। ਮੈਂ ਕਹਿੰਦਾ ਫਰੀਦ ਮਾਸੂਮ ਆਦਮੀ, ਕਹਿੰਦਾ ਮੈਂ ਮਾਲ ਲਵਾ ਰਿਹਾ, ਆ ਰਿਹਾ ਹੁਣੇ। ਵਾਹ ਰੇ ਵਾਹ। ਅੱਛਾ ਲਓ ਜੀ ਨਾਜ਼ਰੀਨ, ਕਮਰ ਬਾਸ ਇਨਸ਼ਾਅੱਲਾ ਜਦੋਂ ਅਸੀਂ ਲਾਹੌਰ ਆਇਆ ਕਰਾਂਗੇ ਸਾਡੇ ਨਾਲ ਹੋਇਆ ਕਰੇਗਾ। ਇਹ ਅੱਜ ਇੰਟਰੋਡਕਸ਼ਨ ਸੀ ਇਹਦਾ ਕਿ ਬਹੁਤ ਤੇਜ਼, ਬੜੀ ਅੱਛੀ ਆਮਦ ਹੈ ਇਹਦੀ ਮਾਸ਼ਾਅੱਲਾ। ਔਰ ਮੈਂ ਇਹ ਨਹੀਂ ਸੀ ਕਿਹਾ, ਮੈਂ ਤੁਹਾਨੂੰ ਯਾਦ ਕਰੋ ਇਹ ਗੱਲ ਕਹੀ ਸੀ ਕਿ ਯਾਰ ਕਮਰ ਬਾਸ ਲਾਹੌਰ ਮੇਰਾ ਦੋਸਤ ਆ, ਭਰਾ ਵਾ, ਤੇ ਤੁਸੀਂ 5 ਤੇ 5 ਜਣੇ ਬੈਠੇ ਹੋਗੇ ਨਾ, ਤੇ ਉਹ ਜੇ ਵਧੇਗਾ ਨਹੀਂ ਨਾ ਤੇ ਤੁਹਾਡੇ ਤੋਂ ਘਟੇਗਾ ਵੀ ਨਹੀਂ। ਇਹ ਗੱਲ ਕਹੀ ਸੀ, ਦੱਸੀ ਇਹਨਾਂ ਨੇ ਵੀ 5 ਜਣੇ ਨੂੰ ਮੈਂ ਕਿਹਾ ਸੀ। ਇਹਨਾਂ ਨੇ ਤੁਹਾਡੇ ਤੋਂ ਪਹਿਲੇ ਮੈਂ ਦੱਸ ਚੁੱਕਿਆ। ਨਹੀਂ ਜੀ ਮੰਨੇ ਅਸੀਂ। ਤੁਹਾਡਾ ਪਿਆਰ ਹੈ ਭਾਜੀ, ਮੈਨੂੰ ਮੈਂ ਖੁਸ਼ੀ ਹੁੰਦਾ। ਕਿਹਾ ਮੇਰੇ ਬਹੁਤ ਉਸਤਾਦ ਜੀ ਵੱਡਾ ਨੇ, ਮੇਰੀ ਪੈਦਾਇਸ਼ ਫੈਸਲਾਬਾਦ ਦੀ ਆ, ਉਸੇ ਫੈਸਲਾਬਾਦ ਦੀ ਵਾਹ ਵਾਹ ਵਾਹ, ਲਓ ਹਸਤੀ ਫਿਰ। ਨੇ, ਮੇਰੀ ਜੰਮ ਵਾਲੀ ਫੈਸਲਾਬਾਦ ਦੀ ਹੈ। ਅੱਛਾ ਜੀ। ਸਰ ਮੈਂ ਇੱਥੇ ਆ ਜਿਹੜਾ ਪਲਿਆ ਬਣਿਆ ਲਾਹੌਰ ਦੇ ਵਿੱਚ, ਕੁੱਤੀ 35 ਸਾਲ ਤਾਂ ਸਾਨੂੰ ਹੋ ਗਏ ਉੱਥੇ ਆਏ। ਯਾਰ ਕੁੱਤੀ 35 ਸਾਲ ਦਾ ਤੇਰੇ ਮੂੰਹ ਇੰਜ ਹੀ ਲੱਗਾ। ਕੁੱਤੀ ਗੱਲ ਨਹੀਂ ਕਰੀ ਉਹ ਹੁੰਦੀ। ਤੇਰੇ ਮੂੰਹ ਇੰਜ ਹੀ ਲੱਗਾ, ਤੂੰ ਕਹ ਕੁੱਤੀ 35, ਤੂੰ ਕਹ ਕੋਈ 30 35 ਸਾਲ, ਲੇਕਿਨ ਕੋਈ ਚ ਸਪੇਸ ਹੀ ਨਹੀਂ ਪਾਈ। ਕੁੱਤੀ 35 ਸਾਲ ਲੱਗਦਾ ਸੀ। ਹਾਂਜੀ ਮੈਂ ਕਿਹਾ ਜੀ ਮੁਰਗੀ ਨੂੰ ਸਲੈਂਸਰ ਲਾਇਆ ਹੁੰਦਾ ਵਾ ਭਾਵੇਂ ਤੁਸੀਂ ਕਿੱਥੋਂ, ਮਤਲਬ ਫੈਸਲਾਬਾਦ ਤੋਂ ਬਾਅਦ ਇੱਥੇ ਹੀ ਹੁਣ ਉਦੋਂ ਤੇ ਸੈਟਲ ਹੋ। ਗੱਲਾਂ ਕਰਨ ਵਾਲਾ ਚਿਰਾਗ ਹੁੰਦਾ। ਗੱਲ ਹੈ ਵੇ ਕਿ ਮੈਂ ਤੁਹਾਨੂੰ ਸਮਝਾ ਰਿਹਾ ਵਾਂ ਕਿ ਮੈਨੂੰ 35 ਸਾਲ ਹੋ ਗਏ ਤਕਰੀਬਨ, ਮੇਰੇ ਖਿਆਲ ਸੀ ਉਦੋਂ ਹੋਸ਼ ਨਹੀਂ ਸੀ ਕਿ ਛੋਟਾ ਜਿਹਾ ਬੱਚਾ ਜਦੋਂ ਅਸੀਂ ਇੱਥੇ ਆਏ ਹਾਂ। ਨਹੀਂ ਗੂੰਗੀ ਬੱਕਰੀ ਹੁੰਦੀ। ਮੇਰਾ ਮਤਲਬ ਇਹ ਵਾ ਕਿ ਤੁਸੀਂ ਜਦੋਂ ਦੇ ਰਹਿਣ ਦੇ ਇੱਥੇ ਲਾਹੌਰ, ਫਿਰ ਗਏ ਹੀ ਨਹੀਂ ਫੈਸਲਾਬਾਦ। ਜੀ ਜ਼ੁਬਾਨ ਵਾਲਾ ਸਲੀਪਰ ਹੁੰਦਾ। ਗੱਲ ਹੈ ਵੇ ਕਿ ਮੁਸ਼ਕਲ ਪਰੇਸ਼ਾਨੀਆਂ ਆ ਜਾਂਦੀਆਂ ਮੈਂ ਤੈਨੂੰ, ਕੋਈ ਵੱਡੀ ਗੱਲ ਨਹੀਂ ਪਾਈ। ਮੇਰਾ ਮਤਲਬ ਇਹ ਕਿ ਸੱਪ ਨੂੰ ਘੜੀ ਪਾਈ ਹੁੰਦੀ ਹੈ। ਬੜੀ ਗੱਲ ਆ ਮਾਸ਼ਾਅੱਲਾ, ਤੁਸੀਂ ਇੰਨੀ ਸਟਰਗਲ ਕੀਤੀ ਹੈ, ਤੁਸੀਂ ਇੱਥੇ ਉਦੋਂ ਤੇ ਬੈਠੇ ਹੋ। ਜੀ ਕਿਉਂ ਨਹੀਂ। ਅੱਛਾ ਗੱਲ ਹੈ ਵੇ ਕਿ ਗੱਲਾਂ ਵੀ ਹੁੰਦੀਆਂ ਰਹਿਣਗੀਆਂ ਤੇ ਗੁਫ਼ਤਗੂ ਮਾਸ਼ਾਅੱਲਾ ਤੁਹਾਨੂੰ ਵੈਲਕਮ ਲਾਹੌਰ ਦੇ ਵਿੱਚ ਸਾਡੇ ਤੁਸੀਂ ਭਰਾ ਹੋ ਤੇ ਤੁਹਾਡੇ ਮਾਸ਼ਾਅੱਲਾ ਪੂਰੀ ਦੁਨੀਆ ਪ੍ਰੋਗਰਾਮ ਦੇਖ ਰਹੀ ਹੈ। ਉਸਤਾਦ ਉਹਨਾਂ ਦੀ ਮਿਹਰਬਾਨੀ ਹੈ। ਉਸਤਾਦ ਵੀ ਗ੍ਰੇਟ ਬੰਦੇ ਨੇ, ਛੋਟੇ ਛੋਟੇ ਆਰਟਿਸਟਾਂ ਨੂੰ ਮੇਨ ਜਗ੍ਹਾ ਤੇ ਲਿਆਉਣਾ ਇਹਨਾਂ ਦਾ ਕੰਮ ਹੈ। ਮੈਂ ਚਾਹਾਂਗਾ ਮੇਰੇ ਉਸਤਾਦ ਜੀ ਅਤੇ ਜਾਨੀ ਸਾਹਿਬ ਵਾਸਤੇ ਗੱਲ ਤਾਂ ਛੋਟੇ ਆਰਟਿਸਟ ਨਹੀਂ ਹੁੰਦੇ, ਆਰਟਿਸਟ ਵੱਡੇ ਹੀ ਹੁੰਦੇ ਨੇ, ਲੇਕਿਨ ਉਹ ਵਿਚਾਰੇ ਸਕਰੀਨ ਦੇ ਸਾਹਮਣੇ ਨਹੀਂ ਆਏ ਹੁੰਦੇ। ਉਹ ਛੋਟੇ ਨਹੀਂ ਹੁੰਦੇ। ਜਿੱਦਾਂ ਉਹਨੂੰ ਗਫਾਰ ਆਇਆ ਸੀ, ਐਡਾ ਅੱਛਾ ਮਾਸ਼ਾਅੱਲਾ ਤੂੰ ਆ, ਤੇਰੀ ਆਰਟਿਸਟ ਤੂੰ ਛੋਟਾ ਨਹੀਂ, ਆਰਟਿਸਟ ਛੋਟੇ ਨਹੀਂ ਹੁੰਦੇ, ਉਹਨਾਂ ਨੂੰ ਚਾਂਸ ਨਹੀਂ ਮਿਲਦਾ। ਇਹ ਤੁਹਾਡਾ ਪਿਆਰ ਹੈ ਉਸਤਾਦ ਜੀ, ਲੇਕਿਨ ਉਹਨਾਂ ਨੂੰ ਤੁਹਾਡੇ ਵਰਗਾ ਅੱਛਾ ਦੋਸਤ, ਅੱਛਾ ਰਹਿਬਰ, ਅੱਛਾ ਉਸਤਾਦ ਵੀ ਨਹੀਂ ਮਿਲਦਾ। ਇਹ ਵੀ ਗੱਲ ਨਾਲ ਔਰ ਮੇਰਾ ਇਹ ਮੰਨਣਾ ਕਿ ਅਗਰ ਤੈਨੂੰ ਮੈਂ ਇੱਜ਼ਤ ਤੈਨੂੰ ਮੇਰੀ ਵਜ੍ਹਾ ਤੋਂ ਮਿਲੇਗੀ ਨਾ ਤੇ ਮੈਨੂੰ ਅੱਲਾਹ ਤੋਂ ਬਹੁਤ ਹੀ ਦੇਗਾ। ਵਾਹ ਕੀ ਬਾਤ। ਬੜਾ ਇੱਕ ਪਿਆਰਾ ਮੈਨੂੰ ਛੋਟਾ ਜਿਹਾ ਇੱਕ ਵਾਕਿਆ ਵੈਸੇ ਯਾਦ ਆ ਗਿਆ, ਬੜਾ ਮਜ਼ੇਦਾਰ ਹੈ।
ਛੋਟਾ ਜਿਹਾ ਟਾਈਮ ਵਿੱਚ ਬਣਦਾ ਹੈ। ਉਹ ਸੀਨ ਹੈ ਕਿ ਪਿਛਲੇ ਦਿਨਾਂ 'ਚ ਮੈਂ ਚਲਾ ਗਿਆ ਕਸੂਰ ਵਾਲੀ ਸਾਈਡ ਦਾ ਨਾ ਪਿੰਡ ਹੈ ਦੂਦਰਾ ਸਾਡੇ ਰਿਸ਼ਤੇਦਾਰ ਨੇ, ਤੇ ਮੈਂ ਵਾਹਵਾ ਦੇਰ ਬਾਅਦ ਗਿਆ ਉੱਥੇ। ਹੁਣ ਉੱਥੋਂ ਦਾ ਨਾਮ ਦਾ ਮੈਨੂੰ ਨਹੀਂ ਪਤਾ, ਹੁਣ 11ਵੀਂ ਸ਼ਰੀਫ ਦਾ ਖਤਮ ਹੈ, ਤੇ ਉਹ ਬੜੇ ਮਾਨੀ ਲੋਕ ਨੇ, ਵੱਡਾ ਸਾਰਾ ਉਹਨਾਂ ਪਤੀਲਾ ਪਕਾਇਆ ਤੇ ਉਹਨੂੰ ਏਡੇ ਵੱਡੇ ਥਾਲ ਦੇ ਵਿੱਚ ਪਾ ਲਿਆ, ਹਲਵਾ ਪਕਾ ਕੇ ਦੇਸੀ ਘਿਓ ਦਾ। ਉਹਨੂੰ ਹਲਵਾ ਉੱਤੇ ਇੰਝ ਲੱਗਦਾ ਜਿਵੇਂ ਕੋਈ ਸਲਾਬ ਨਹੀਂ ਆਇਆ ਹੁੰਦਾ, ਇੰਝ ਛੱਲਾ ਮਾਰਿਆ ਗਰਮ ਗਰਮ ਹੈ। ਅੱਛਾ ਹੁਣ ਮੌਲਵੀ ਕਰੈਕਟਰ ਜਿਹੜੇ 3 ਬੁਲਾ ਲਏ 3 ਮਸਜਿਦਾਂ ਦੇ ਮੁਕਾਬਲਿਆਂ ਦੇ ਕੋਲ ਜੀ, ਆਪਣਾ ਆਪਣਾ ਤੁਸੀਂ ਪਾ ਕਲਾਮ ਪੜ੍ਹੋ। ਹੁਣ ਸਭ ਨੇ ਕਲਾਮ ਪੜ੍ਹ ਲਈ, ਦੁਆ ਖੈਰ ਹੋ ਰਹੀ ਹੈ। ਦੁਆ ਖੈਰ ਤੋਂ ਬਾਅਦ ਉਹਨੂੰ ਮੌਲਵੀ ਦੀ ਸ਼ੌਕ ਹੀ ਮੈਂ ਦੇਖ ਰਿਹਾ, ਮੈਂ ਪੂਰਾ ਚਾਮ ਰਿਹਾ, ਮੇਰਾ ਧਿਆਨ ਪਹਿਲੇ ਮੌਲਵੀ ਸਾਹਿਬ ਵਾਲੇ, ਸ਼ੁਰੂ ਕਿੱਥੋਂ ਹੁੰਦਾ ਹੈ, ਇਹ ਹਲਵੇ ਦੀ ਤਕਸੀਮ ਕਿੱਥੋਂ ਹੋਣੀ ਹੈ, ਇੰਨਾ ਬੜਾ ਕਿਵੇਂ ਚੱਲਣਾ ਕੰਮ, ਐਡਾ ਕਿਸ਼ਤੀ ਟਾਈਪ ਹਲਵਾ। ਉਹ ਹੁਣ ਮੌਲਵੀ ਸਾਹਿਬ ਨੇ ਆਖਿਆ ਕਿ ਲਓ ਜੀ ਗੱਲ ਹੈ ਵੇ ਕਿ ਮੇਰੇ ਅੱਲਾ ਨੇ ਫਰਮਾਇਆ ਹੈ ਕਿ ਇਸ ਦੁਨੀਆ ਤੇ ਇੱਕ ਸਿੱਧਾ ਰਸਤਾ ਹੈ। ਮੈਂ ਚਾਹੁੰਦਾ ਕਿ ਸਾਰਾ ਘਿਓ ਲੂਰੇ ਵਾਲ ਚਲਾ ਗਿਆ ਮੌਲਵੀ ਸਾਹਿਬ ਵੱਲ। ਹੁਣ ਦੂਜੇ ਕਰੈਕਟਰ ਮੈਂ ਹੈਗੇ, ਹੁਣ ਕੀ ਹਰਕਤ ਹੁੰਦੀ, ਤੇ ਨਾਲ ਦਾ ਮੌਲਵੀ ਕਹਿੰਦਾ ਇਸ ਲਈ ਮਾਲਕ ਨੇ ਫਰਮਾਇਆ ਜਿਹੜਾ ਇਸ ਰਸਤੇ ਤੋਂ ਇਹ ਇੰਜ ਕਰਕੇ ਹੋਇਆ ਨਾ ਸਿੱਧਾ ਦੋਜ਼ਖ 'ਚ, ਤੇ ਸਾਰਾ ਘਿਓ ਹੁਣ ਉਹਦੇ ਵੱਲ। ਹੁਣ ਤੀਜਾ ਕਰੈਕਟਰ ਕਿੱਡਾ ਉਸ ਤੋਂ ਵੀ ਹੁਸ਼ਿਆਰ, ਉਹ ਕਹਿੰਦਾ ਇਸ ਲਈ ਮੇਰੇ ਮੌਲਾ ਨੇ ਫਰਮਾਇਆ ਕਿ ਇਸ ਦੁਨੀਆ ਦੇ ਮੋਮਨੋ ਘੁਲ ਮਿਲ ਕੇ ਰਹਿਣਾ ਚਾਹੀਦਾ। ਰਲਾਤਾ ਸਭ ਕੁਝ। ਬੜੀ ਬੜੀ ਦੁਨੀਆ ਹੈ ਯਾਰ। ਮਾਇਨੇ ਮਾਸ਼ਾਅੱਲਾ ਸਲਾਈ ਮਸ਼ੀਨ ਨੂੰ ਮਾਊਸ ਲਾਇਆ ਹੁੰਦਾ, ਯਕੀਨ ਕਰੋ ਅਸੀਂ ਨਾ ਬਹੁਤ ਇੰਜੋਏ ਕੀਤਾ। ਵਾਹ ਵਾਹ ਵਾਹ, ਮੋਟਰ ਵਾਲਾ ਕੁੱਤਾ ਹੁੰਦਾ ਮਾਸ਼ਾਅੱਲਾ, ਪਹਿਲੀ ਵਾਰੀ ਵੇਖਿਆ ਮੈਂ, ਕਿਆ कहने। क्या कहने, ਵਾਹ ਵਾਹ ਵਾਹ, ਕਮਰ ਸਾਹਿਬ ਤੁਹਾਡੀ ਗੁਫ਼ਤਗੂ ਦਾ ਬਹੁਤ ਮਜ਼ਾ ਹੈ, ਯਕੀਨ ਤੁਹਾਡਾ ਕਰੋ। ਜ਼ਰਾ ਨਹੀਂ ਆ, ਬੜੀ ਮਿਹਰਬਾਨੀ ਤੁਹਾਡੀ ਵੀ। ਲੈ ਉਹ ਫਿਟੇ ਕਿਉਂ ਸੋਹਣੀ, ਤੈਨੂੰ ਕਿਹਾ ਸੀ ਨਾ। ਮੈਂ ਕਹਿੰਦਾ ਕਿਆ ਬਾਤ ਹੈ, ਜੰਗੀ ਤੋਪ ਨੇ ਬੱਚਾ ਦਿੱਤਾ। ਲੱਗਦਾ ਚੱਟੂ ਨਾ ਹਮ ਕਲਾਮ। ਹਾਥੀ ਦੇ ਸੁੱਟਣਾ ਪਾਣੀ ਤਰੋਂਕਿਆ, ਕਿਆ ਬਾਤ ਹੈ। ਕਿਆ कहने। ਤੋਪ 'ਚ ਮੁੰਜਰਾ ਸੁਣਿਆ ਹੁੰਦਾ ਵਾ ਯਾਰ। ਨਾਜ਼ਰੀਨ ਇਸ ਲਈ ਕਿ ਅੱਗੋਂ ਵੀ ਚੱਲਦੇ ਰਹਿਣੇ ਨਾ ਸਿੱਖਣਾ। ਕਮਰ ਭਾਈ ਚੁੰਝ ਵਾਲੇ ਖੁੱਸੇ ਨੂੰ ਬਾਇਰਾ ਪਾਇਆ। ਮਿਹਰਬਾਨੀ ਭਾਈ, ਮਿਹਰਬਾਨੀ ਮਿਹਰਬਾਨੀ। ਇਹ ਮੇਰੇ ਤੇ ਕੰਮ ਸਿੱਖ ਰਹੇ ਨੇ ਅਸਲ 'ਚ, ਅਜੇ ਬੱਚੇ ਨੇ, ਤੇ ਇਹਨਾਂ ਦੀ ਕੋਈ ਗਲਤੀ ਕੋਤਾਹੀ ਹੋਈ ਮੈਂ ਮਾਜ਼ਰ ਚਾਹਾਂਗਾ। ਲੈ ਕੈਸਾ ਡਾਇਰੈਕਟਰ ਹੈ ਆਪੇ। ਅੱਛਾ ਕਹਿੰਦਾ F16 'ਚ 16 ਜਾਣੇ ਬਹਿੰਦੇ ਆ। ਕਮਰ ਭਾਈ ਮੌਤ ਦੇ ਖੂਹ ਤੇ ਪਾਣੀ ਵਾਲੀ ਕਹਿਣਾ ਭਰਨ ਚਲਾ ਗਿਆ। ਲੈ ਮੌਤ ਦੇ ਖੂਹ ਤੋਂ ਇਹਦੀ ਵੀ ਸੁਣਨਾ ਨਾ, ਮੌਤ ਦੇ ਖੂਹ ਤੇ ਕਫਨ ਵੇਚਣ ਲੱਗ ਪਏ। ਮੈਂ ਕਿਹਾ ਇਹ ਕਰਨ ਦਾ, ਕਹਿੰਦਾ ਭਾਈ ਤਾਂ ਕਹਿੰਦਾ ਮੌਤ ਦਾ ਖੂਹ ਹੈ। ਲੋ ਜੀ ਨਾਜ਼ਰੀਨ, ਇੰਟਰੋਡਕਸ਼ਨ ਸੀ ਸਾਡਾ ਕਮਰ ਭਾਈ ਦਾ। ਇਨਸ਼ਾਅੱਲਾ ਤਾਲਾ ਤੁਹਾਨੂੰ ਹੁਣ ਵੀਕਲੀ ਨਜ਼ਰ ਆਉਂਦਾ ਰਹੇਗਾ, ਔਰ ਮਜ਼ੀਦ ਅਸੀਂ ਕੋਈ ਨਾ ਕੋਈ ਫਾਰਮੈਟ ਬਣਾ ਕੇ ਨਾ, ਸਭ ਤੋਂ ਪਹਿਲੇ ਅਸੀਂ ਇੱਥੇ ਏਸੀ ਲਵਾਵਾਂਗੇ, ਕਿਉਂਕਿ ਬੇੜੇ ਗਰਕ ਹੋ ਗਏ ਨੇ ਸਾਡੇ 12 ਮਿੰਟਾਂ 'ਚ। ਹਾਏ ਹੈ ਬਿਲਕੁਲ। ਤੌਬਾ ਮੇਰੀ, ਯਾ ਅੱਲਾ ਕਿੱਥੇ ਗਾ ਟਿਸ਼ੂ ਵਾਲਾ ਡੱਬਾ। ਓਏ ਹੋਏ ਓਏ ਟਿਸ਼ੂ ਬੇਗਮ, ਥੱਲੇ ਟਿਸ਼ੂ ਇੰਨੇ ਹੋ ਗਏ ਤੇ 21 ਸ਼ਵਾਰਮੇ ਖਾ ਲਿਆ ਓਏ ਗਰਮੀ। ਮੇਰੇ ਮੌਲਾ। ਚੱਲ ਹੁਣ ਟਿਸ਼ੂ। ਇਹ ਅਗਰ ਟਿਸ਼ੂ ਮਾਇਨ ਵੈਸੇ ਆਖਰੀ ਗੱਲ ਆ 2GB ਘੰਟਾ ਹੁੰਦਾ ਮਾਸ਼ਾਅੱਲਾ ਬਹੁਤ ਵਾਹ 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 ਵਾਹ, ਕੀ ਬਾਤ ਹੈ, ਕੀ ਬਾਤ ਹੈ ਜੀ। ਬਹੁਤ, ਯਾਨੀ ਨਾ ਅੱਜ ਤੇ ਹੱਸ ਕੇ ਸਾਡੀਆਂ ਬੱਕਰੀਆਂ ਉਦਾਂ ਹੀ ਆ। ਬਿਲਕੁਲ ਸੱਚ ਕਹਿ ਰਹੇ ਨੇ ਭਾਈ। ਬੋਰੀ 'ਚ ਕੁੜੀ ਟੋਰੀ ਹੁੰਦੀ, ਵਾਹ ਵਾਹ। ਕੈਸਾ ਨਾਨੀ ਵਾਲੀ ਜੁਗਤਾਂ ਇਹਨੂੰ ਭੁੱਲੀਆਂ ਨਹੀਂ, ਯਾਦ ਨੇ। ਨਾਨੀ ਆ ਰਹੀ ਕਮਰ ਭਾਈ ਨਾਕੇ ਤੇ ਨੇਰੀ ਰੋਕੀ, ਕਿਆ ਓ ਮੇਰੇ ਮੌਲਾ, ਨਾਕੇ ਤੇ ਨੇਰੀ ਤੋਬਾ। ਆਹਾ ਇੱਕ ਤੀਲੇ ਵਾਲਾ ਗੁੱਡਾ ਹੁੰਦਾ, ਅੱਛੀ ਗੱਲ ਹੈ। ਬੰਦ ਗੋਭੀ ਚਾਬੀ ਲਾ ਕੇ ਖੋਲੀ ਹੁੰਦੀ, ਵਾਹ ਵਾਹ। ਭਾਈ ਮਾਸ਼ਾਅੱਲਾ ਨਿੱਚ ਮਾਰ ਕੇ ਸਿਰ ਪਾੜਿਆ ਹੁੰਦਾ, ਵਾਹ ਵਾਹ। ਨਾਜ਼ਰੀਨ ਇਹਨਾਂ ਦੇ ਗੱਲਾਂ ਜ਼ਰੂਰ ਮਜ਼ਾ ਲੈਣਾ। ਇਨਸ਼ਾਅੱਲਾ ਤਾਲਾ 4-5 ਪ੍ਰੋਗਰਾਮ ਕਮ ਅਜ਼ ਕਮ ਇਹਨਾਂ ਨੂੰ ਹੋਰ ਕਰਾਉਣੇ ਚਾਹੀਦੇ ਨੇ। नाज़रीन इंशाल्लाह अपना ख्याल रखना, और फिर दोबारा लाजमी मुलाकात होएगी इंशाल्लाह। और किसी ना किसी ऐसी कोई ऐसा इतने सैट या कोई ऐसा शो जिहदे च कोई गल होवे, कोई टॉपिक होवे, उत्ते असीं करया करांगे इंशाल्लाह। कमर भाई दे नाल अपना बहुत ख्याल रखना। अल्लाह हाफिज़।